ਤੇ ਮੈਨੂੰ ਜੀ ਰੁੱਖ ਕਰਕੇ ਹੁਣ ਕੋਈ ਹੋਰ ਸਿਆਸੀ ਖਬਰਾਂ ਦਾ ਵੱਡੇ ਬਾਦਲ ਨੇ ਕੀਤੀ ਆਪਦੇ ਮਨ ਦੀ ਬਾਤ ਤੇ ਸੁਖਬੀਰ ਬਾਦਲ ਨੂੰ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ ਜੀ। ਦੇਖੋ ਇਹਨਾਂ ਨੇ ਜਿਹੜੀ ਮਨ ਕੀ ਬਾਤ ਕੀਤੀ ਹੈ ਬਹੁਤ ਪਛੜ ਕੇ ਕੀਤੀ ਹੈ ਹੂੰ, ਤੇ ਹੂੰ, ਮਨ ਕੀ ਬਾਤ ਉਦੋਂ ਕੀਤੀ ਹੈ ਹੂੰ, ਜਦੋਂ ਜਨ ਕੀ ਬਾਤ ਜਿਹੜੀ ਹੈ ਉਹ ਇਹਨਾਂ ਨੇ ਸੁਣ ਲਈ। ਜਨ ਹੂੰ, ਕੀ ਬਾਤ ਇਹੀ ਸੀ ਕਿ ਘਰੇ ਚਲੋ ਹਜ਼ੂਰ, ਹੁਣ ਤੁਹਾਡੀ ਜ਼ਰੂਰਤ ਨਹੀਂ ਹੈ। ਜੀ, ਤਾਂ ਹੁਣ ਇਹਨਾਂ ਨੇ ਮਤਲਬ ਕਿ ਮਨ ਕੀ ਬਾਤ ਆਪਣੀ ਦੱਸੀ ਹੈ ਤੇ ਉਹ ਚਿੱਠੀ ਖੁੱਲੀ ਲਿਖੀ ਹੈ ਇਹਨਾਂ ਨੇ। ਤਾਂ ਖੁੱਲੇ ਰੂਪ ਦੇ ਵਿੱਚ ਇਹਨਾਂ ਨੇ ਪਹਿਲੀ ਵਾਰੀ ਤਸਲੀਮ ਵੀ ਕੀਤਾ ਇਸ ਚੀਜ਼ ਨੂੰ ਕਿ ਹੂੰ, ਸਾਡੇ ਕੋਲੋਂ ਕੁਝ ਬਈ ਗਲਤੀਆਂ ਹੋਈਆਂ ਜੀ, ਕਿ ਸ਼ਾਸਨ ਕਾਲ ਚ ਸਾਡੇ ਚ ਕੁਝ ਬੇਹੱਦ ਨਿੰਦਣਯੋਗ ਘਟਨਾਵਾਂ ਵਾਪਰ ਗਈਆਂ ਸਨ। ਹੂੰ, ਹੂੰ, ਹਾਲੇ ਵੀ ਨਿੰਦਣਯੋਗ ਘਟਨਾਵਾਂ ਕਹਿ ਰਹੇ ਨੇ ਤਾਂ ਤੁਸੀਂ ਘਟਨਾਵਾਂ ਉਮਰ ਦੇ ਆਖਰੀ ਪੜਾਅ ਤੇ ਤਾਂ ਉਹ ਮੰਨੋ ਨਾ ਕਿ ਆਹ ਘਟਨਾਵਾਂ ਵਾਪਰੀਆਂ ਨੇ। ਜੀ, ਤੇ ਅਸੀਂ ਆਹ ਗੱਲ ਅੱਜ ਤੋਂ ਮਤਲਬ ਕਿ ਕਈ ਸਾਲ ਪਹਿਲਾਂ ਕਹਿੰਦੇ ਸੀ ਸਾਰੇ ਕਿ ਬਈ ਇਹਨਾਂ ਚੀਜ਼ਾਂ ਨੂੰ ਪ੍ਰਵਾਨ ਕਰੋ, ਇਹਨਾਂ ਚੀਜ਼ਾਂ ਨੂੰ ਮੰਨੋ। ਠੀਕ ਹੈ, ਅਸੀਂ ਤੁਹਾਨੂੰ ਸਾਜ਼ਿਸ਼ ਨਹੀਂ ਕਹਿੰਦੇ ਕਿ ਤੁਸੀਂ ਕੀਤੀ ਹੋਏਗੀ, ਆਪਣੀ ਸਰਕਾਰ ਦੇ ਖਿਲਾਫ ਕੋਈ ਸਾਜ਼ਿਸ਼ ਨਹੀਂ ਕੀਤੀ ਹੋਏਗੀ, ਪਰ ਪ੍ਰਸ਼ਾਸਕੀ ਤੌਰ ਤੇ ਤੁਹਾਡੀ ਜਿਹੜੀ ਜ਼ਿੰਮੇਵਾਰੀ ਬਣਦੀ ਸੀਗੀ ਜੋ ਫੇਲੀਅਰ ਹੋਈ ਆ ਉਹਨੂੰ ਓਟੋ। ਜੀ, ਤਾਂ ਖੈਰ ਇਹਨਾਂ ਨੇ ਹੁਣ ਮਤਲਬ ਕਿ ਉਹ ਜਿਹੜਾ ਮੁਕੱਦਮਾ ਇਹਨਾਂ ਤੇ ਦਰਜ ਹੋਇਆ ਤਾਂ ਉਹਦੇ ਬਾਰੇ ਪੰਜਾਬੀਆਂ ਨੂੰ ਵੰਗਾਰਿਆ ਕਿ ਵੇਖੋ ਜੀ ਸਾਰੇ ਨੇਮ ਕਾਇਦੇ ਸ਼ਿੱਕੇ ਤੇ ਟੰਗ ਕੇ ਸਾਡੇ ਖਿਲਾਫ ਧਾਰਾ 307 ਦਾ ਮੁਕੱਦਮਾ ਜਿਹੜਾ ਹੈ ਉਹ ਦਰਜ ਕਰਵਾ ਦਿੱਤਾ ਗਿਆ। ਸਾਜ਼ਿਸ਼ ਰਚਣ ਦਾ ਝੂਠਾ ਮੁਕੱਦਮਾ ਦਰਜ ਕਰਵਾ ਦਿੱਤਾ ਗਿਆ। ਇਹ ਠੀਕ ਹੈ, ਨੈਤਿਕ ਲੋਕਤੰਤਰ ਲਈ ਘਾਤਕ ਹੈ ਸਾਰਾ ਕੁਝ। ਹੂੰ, ਹਨਾ ਕਿ ਸੰਵਿਧਾਨਕ ਅਹੁਦੇ ਨੂੰ ਕਲੰਕਿਤ ਕਰਨ ਦੇ ਬਰੋਬਰ ਹੈ। ਤਾਂ ਮਤਲਬ ਕਿ ਉਹਨਾਂ ਨੇ ਖੁੱਲੀ ਚਿੱਠੀ ਲਿਖੀ ਹੈ, ਪੰਥ ਦਰਦੀਆਂ ਨੂੰ, ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਸਾਰੇ ਵਰਤਾਰੇ ਦੇ ਉਲਟ ਡਟਣਾ ਚਾਹੀਦਾ। ਪਰ ਹੁਣ ਲੋਕਾਂ ਨੇ ਫੈਸਲਾ ਲੈਣਾ ਬਈ, ਆਪਾਂ ਤੇ ਕੀ ਕਹਿ ਸਕਦੇ ਆ। ਹੂੰ, ਹੂੰ, ਦੂਜੇ ਪਾਸੇ ਜਿਹੜੀ ਗੱਲ ਹੈ ਜ਼ਮਾਨਤ ਵਾਲੀ, ਜ਼ਮਾਨਤ ਇਹਨਾਂ ਨੂੰ ਮਿਲ ਗਈ ਹੈ। ਅਗਾਊ ਜ਼ਮਾਨਤ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਮਈ ਤੱਕ ਦੀ ਰਾਹਤ ਹੈ, ਇੰਟਰਮ ਬੇਲ ਕਹਿ ਲਓ ਕਿ ਇਹਨਾਂ ਨੂੰ ਮਿਲ ਗਈ ਇੱਕ ਵਾਰੀ। ਤਾਂ ਉਹ ਆਰਜ਼ੀ ਰਾਹਤ ਹੈ, ਉਹ ਗਾ ਫਿਰ ਰੈਗੂਲਰ ਹੋ ਸਕਦੀ ਹੈ। ਜੀ, ਪਰ ਇੱਕ ਵਾਰੀ ਇਹਨਾਂ ਵਾਸਤੇ ਇਹ ਇੱਕ ਕਹਿ ਲਓ ਕਿ ਠੰਡਾ ਹਵਾ ਦਾ ਬੁੱਲਾ ਹੈ। ਏਦਾਂ ਲੱਗਦਾ ਸੀਗਾ ਕਿ ਗ੍ਰਿਫਤਾਰੀ ਦੀ ਤਲਵਾਰ ਲਟਕ ਸਕਦੀ ਹੈ, ਪਰ ਤਿੰਨ ਜਿਹੜੇ ਸਾਬਕਾ ਪੁਲਿਸ ਅਫਸਰ ਜਿਨ੍ਹਾਂ ਚ ਸਮੇਧ ਸੈਣੀ ਵੀ ਸ਼ਾਮਲ ਆ, ਸਮੇਧ ਸੈਣੀ, ਉਮਰਾ ਨੰਗਲ ਤੇ ਚਰਨਜੀਤ ਸ਼ਰਮਾ, ਹੂੰ, ਹੂੰ, ਇਹਨਾਂ ਤਿੰਨਾਂ ਦੀਆਂ ਜ਼ਮਾਨਤਾਂ ਜਿਹੜੀਆਂ ਉਹ ਹੇਠਲੀ ਅਦਾਲਤ ਨੇ, ਸੈਸ਼ਨ ਕੋਰਟ ਨੇ ਰੱਦ ਕਰ ਦਿੱਤੀਆਂ ਨੇ। ਜੀ, ਪਰ ਜਿਵੇਂ ਹੁਣ ਸੁਖਬੀਰ ਸਿੰਘ ਬਾਦਲ ਨੂੰ ਮਿਲੀ ਹੈ ਜ਼ਮਾਨਤ, ਇਹਨਾਂ ਨੂੰ ਵੀ ਮਿਲ ਜਾਏਗੀ। ਪਰ ਦੇਖੋ ਇਹਨਾਂ ਦਾ ਮਾਮਲਾ ਥੋੜਾ ਅਲੱਗ ਹੈ, ਹਟਵਾ ਹੈ। ਜੇਕਰ ਸੁਖਬੀਰ ਸਿੰਘ ਬਾਦਲ ਰੈਗੂਲਰ ਜ਼ਮਾਨਤ ਲੈ ਜਾਂਦੇ ਨੇ ਇਸ ਮਾਮਲੇ 'ਚ ਤਾਂ ਮੇਰੇ ਖਿਆਲ ਦੇ ਨਾਲ ਇਹ ਵੀ ਇਸ ਮਾਮਲੇ 'ਚ ਇੱਕ ਨਵਾਂ ਕੂਹਣੀ ਮੋੜ ਹੋਏਗਾ।